NIA team in London to probe attack on Indian High Commission by Khalistan supporters. This is going to be the first time that agency sleuths would be conducting a probe on British soil. कोई अटैक नहीं सी, पीसफुल प्रोटेस्ट, एक प्रोटेस्टर ने जाके तिरंगा ਜਿਹੜਾ ਉਹਨਾਂ ਦਾ ਲਾ ਲਿਆ ਔਰ ਉਸ ਦੀ ਥਾਂ ਤੇ ਆਪਣਾ ਝੰਡਾ ਜੋ ਜਿਹੜੇ ਪ੍ਰੋਟੈਸਟ ਦੇ ਵਿੱਚ ਕਿਤੇ ਵੀ ਹੁੰਦਾ। ਪਹਿਲੀ ਗੱਲ ਤਾਂ ਇਹੀ ਇਲੀਗਲ ਹੈ ਕਿ ਕਿਸੇ ਮੁਲਕ ਦੇ ਇੰਟੈਲੀਜੈਂਸ ਦੇ ਬੰਦਿਆਂ ਨੂੰ ਬ੍ਰਿਟਿਸ਼ ਵੀਜ਼ਾ ਕਿੱਦਾਂ ਦਿੱਤਾ ਗਿਆ ਕਿ ਉਹ ਬ੍ਰਿਟਨ 'ਚ ਆ ਕੇ ਬ੍ਰਿਟਿਸ਼ ਦੇ ਜਿਹੜੇ ਸਿਟੀਜ਼ਨ ਨੇ ਉਹ ਸਿੱਖ ਹੋਣ, ਮੁਸਲਮਾਨ ਹੋਣ, ਹਿੰਦੂ ਹੋਣ, ਕੋਈ ਵੀ ਹੋਵੇ ਉਹਨਾਂ ਦੇ ਮਾਮਲਿਆਂ 'ਚੋਂ ਕਿਵੇਂ ਦਖਲਅੰਦਾਜ਼ੀ ਕਰ ਸਕਦਾ। ਬ੍ਰਿਟਨ 'ਚ ਆ ਕੇ ਇਹਨਾਂ ਦੇ ਕਰਪਟ ਉਸ ਅਜੀਤ ਡੋਵਲ ਦੇ ਔਰ ਦਿਨਕਰ ਗੁਪਤੇ ਦੇ ਜਿਹੜੇ ਪਿਆਦੇ ਨੇ ਉਹ ਆ ਕੇ ਇਹਨਾਂ ਨੂੰ ਦੱਸਣਗੇ ਕਿ ਬਈ ਕੀ ਕਰਨਾ ਹੈ, ਪਰ ਅਸੀਂ ਇਹ ਸਮਝਦੇ ਹਾਂ ਵੀ ਸਿੱਧੀ ਸਿੱਧੀ ਇੰਟਰਫੇਰੈਂਸ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਜੀਤ ਡੋਵਲ ਅਤੇ ਦਿਨਕਰ ਗੁਪਤੇ ਦੀ ਕਮਾਂਡ ਵਾਲੀ NAIA ਦੀ ਜਿਹੜੀ ਹੈ 5 ਮੈਂਬਰੀ ਟੀਮ ਲੰਡਨ UK ਲਈ ਰਵਾਨਾ ਹੋ ਚੁੱਕੀ ਹੈ ਔਰ ਇਸ ਵੱਲੋਂ ਲੰਡਨ ਵਿਚਲੇ ਜਿਹੜੇ ਸਿੱਖ ਪ੍ਰੋਟੈਸਟ ਦੌਰਾਨ ਜਿਹੜੇ ਹਾਈ ਕਮਿਸ਼ਨ ਦੇ ਬਾਹਰੋਂ ਤਿਰੰਗਾ ਝੰਡਾ ਲਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਜਿਹੜੀ ਹੈ ਪੜਤਾਲ ਹੋਵੇਗੀ। ਸੋ ਇਹ ਸਿੱਧਾ ਬ੍ਰਿਟਿਸ਼ ਸਿੱਖਾਂ ਦੇ ਮਾਮਲਿਆਂ ਵਿੱਚ ਸਿੱਧੀ ਦਖਲ ਅੰਦਾਜ਼ੀ ਹੈ। ਇਸ ਨੂੰ ਭਰਪੂਰ ਤਰੀਕੇ ਨਾਲ ਚੈਲੰਜ ਕੀਤਾ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੰਡੀਆ ਦੀ ਜਦੋਂ ਅਸੀਂ ਪੋਸਟ 47 ਦੇਖਦੇ ਹਾਂ ਤਾਂ ਉਹਨਾਂ ਦੇ ਖੁਫੀਆ ਨੈਟਵਰਕ ਦੇ ਵਿੱਚ ਇੱਕੋ ਇੱਕ ਇੰਟੈਲੀਜੈਂਸ ਬਿਊਰੋ ਹੁੰਦਾ ਸੀ ਜਿਹੜੀ ਬ੍ਰਿਟਿਸ਼ ਪੀਰੀਅਡ ਦੇ ਵਿੱਚ ਹੋਂਦ 'ਚ ਆਇਆ ਔਰ ਜ਼ਾਹਰ ਹੈ ਪਾਕਿਸਤਾਨ 'ਚ ਵੀ ਔਰ ਇੱਧਰ ਵੀ ਇੰਟੈਲੀਜੈਂਸ ਬਿਊਰੋ। ਸਟੇਟ ਦੇ ਲੈਵਲ ਦੇ ਉੱਤੇ CID ਹੁੰਦੀ ਸੀ ਜਿਹੜੀ ਸਟੇਟ ਏਜੰਸੀ ਹੈ। ਪਰ ਇਸ ਵੇਲੇ ਅਸੀਂ ਦੇਖਦੇ ਹਾਂ ਵੀ ਓਵਰ ਏ ਪੀਰੀਅਡ ਆਫ ਟਾਈਮ 1950 ਤੋਂ ਬਾਅਦ ਜਿਉਂ-ਜਿਉਂ ਇੰਡੀਆ ਸੋਵੀਅਤ ਯੂਨੀਅਨ ਦੀ ਬੁੱਕੜ ਵੱਲ ਜਾਂਦਾ ਲੱਗਾ ਤਿਉਂ-ਤਿਉਂ KGB ਦੀ ਤਰਜ਼ ਦੇ ਉੱਤੇ ਉਹਨਾਂ ਨੇ ਕੁਛ ਨਾ ਕੁਛ ਐਕਟੀਵਿਟੀ ਸ਼ੁਰੂ ਕੀਤੀ ਉਹਨਾਂ ਦੀਆਂ ਏਜੰਸੀਆਂ। ਔਰ ਫਿਰ ਜਦੋਂ ਅਸੀਂ ਆਪਰੇਸ਼ਨ ਸਿੱਕਮ ਦੇਖਦੇ ਹਾਂ, ਆਪਰੇਸ਼ਨ ਬੰਗਲਾਦੇਸ਼ ਤੱਕ ਪਹੁੰਚਦੇ ਹਾਂ, ਉਦੋਂ ਤੱਕ ਫਿਰ ਇਹਨਾਂ ਨੇ ਰਾ ਨਾਂ ਦੀ ਏਜੰਸੀ ਜਿਹੜੀ ਕਿ ਮਿਸਟਰ ਕਾ ਜਿਹੜੇ ਇੰਟੈਲੀਜੈਂਸ ਬਿਊਰੋ 'ਚੋਂ ਦੂਜੇ 'ਚੋਂ ਆਏ ਔਰ ਫਿਰ ਦਰਜਨ ਤੋਂ ਜ਼ਿਆਦਾ ਹੋਰ ਏਜੰਸੀਆਂ ਸਿੱਖਾਂ ਦੇ ਖਿਲਾਫ ਜਿਹੜੀ ਟੋਟਲ ਵਾਰ ਇਹਨਾਂ ਨੇ ਵਿੱਢੀ ਜੂਨ ਦੇ ਪਹਿਲੇ ਹਫ਼ਤੇ 'ਚ, ਉਹ ਫਿਰ ਈਵਨ ਰਾ ਦੇ ਨੈਟਵਰਕ 'ਚੋਂ ਵੀ ਇੱਕ ਅੱਡ ਆਫਿਸਰਸ ਦਾ ਗਰੁੱਪ ਜਿਹਨੂੰ ਉਹਨਾਂ ਨੇ ਥਰਡ ਏਜੰਸੀ ਕਿਹਾ ਉਹ ਡਰਾ ਕੀਤਾ। ਔਰ ਇਹ ਵੀ ਇੰਦਰਾ ਗਾਂਧੀ ਨੇ ਉਸ ਵੇਲੇ ਅਮੈਂਡ ਕੀਤਾ ਸੀ ਕਿ ਯੂਜਲੀ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਉਹ ਰਿਪੋਰਟ ਹੋਮ ਮਿਨਿਸਟਰੀ ਨੂੰ ਕਰਦੀਆਂ ਨੇ, ਹੋਮ ਅਫੇਅਰਸ ਦੇ ਥੱਲੇ, ਲੇਕਿਨ ਉਹਨੇ ਉਸ ਨੂੰ ਸਰਕਮਵੈਂਟ ਕੀਤਾ ਉਸ ਕਲੌਜ਼ ਨੂੰ, ਅਤੇ ਉਹ ਏਜੰਸੀਆਂ ਜਿਹੜੀਆਂ ਨੇ ਸਿੱਧੀਆਂ ਪ੍ਰਾਈਮ ਮਿਨਿਸਟਰ ਨੂੰ ਹੀ ਰਿਪੋਰਟ ਕਰਦੀਆਂ ਸੀ। ਹੋਮ ਮਿਨਿਸਟਰੀ ਵੀ ਵਿੱਚ ਨਹੀਂ ਸੀ ਕਿਉਂਕਿ ਉਸੇ ਥੱਲੇ ਹੀ ਫਿਰ ਇੰਦਰਾ ਗਾਂਧੀ ਨੇ ਜਿਸ ਤਰੀਕੇ ਦੇ ਨਾਲ ਇਹ ਜੂਨ 84 ਦਾ ਘੱਲੂਘਾਰਾ ਵਰਤਾਇਆ, ਇਹ ਵੱਖਰੀ ਕਹਾਣੀ ਹੈ ਕਿ ਜਿਹੜੇ ਉਹਨੂੰ ਖਾਸ ਬਰੀਫ ਕਰਦੇ ਸੀ ਸ਼ਾਇਦ ਉਹਨੇ ਸਿੱਖਾਂ ਦਾ ਇਤਿਹਾਸ ਬਰੀਫ ਨਹੀਂ ਸੀ ਕੀਤਾ ਹੋਇਆ, ਅਦਰਵਾਈਜ਼ ਇੰਦਰਾ ਗਾਂਧੀ ਫਿਰ ਇਸ ਤਰ੍ਹਾਂ ਦੀ ਮੌਤ ਨਾ ਮਰਦੀ ਜਿਹੜੀ ਕਿ ਉਹਨੇ ਸ਼ੀ ਆਸਕਡ ਫॉर ਇਟ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ। ਲੇਕਿਨ ਜਿਉਂ-ਜਿਉਂ ਇਹਨਾਂ 39 ਸਾਲਾਂ ਦੇ ਪੀਰੀਅਡ 'ਚ ਅਸੀਂ ਦੇਖੀਏ ਕਿ ਵੀ ਹੁਣ ਤੱਕ ਪਹੁੰਚਦੇ ਹਾਂ, ਜਦੋਂ ਤੱਕ ਵਾਜਪਾਈ ਦਾ ਦੌਰ ਬੇਸ਼ੱਕ ਜਿਹੜਾ 4-4.5 ਸਾਲ ਦਾ ਸੀ ਫਾਈਨਲ ਦੌਰ, ਪਹਿਲਾਂ 13 ਦਿਨ 13 ਮਹੀਨੇ, ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਜਿਸ ਅੰਦਾਜ਼ 'ਚ ਭਾਰਤੀ ਏਜੰਸੀਆਂ ਵਿਚਲੇ ਲੋਕਾਂ ਨੇ ਫਿਰ ਵਿਦਿਨ ਹਿੰਦੂਤਵੀ ਕਾਡਰ ਦੇ ਵੀ ਆਪਣੀ ਪਹੁੰਚ ਕੀਤੀ, ਕਿਵੇਂ ਉਹਨਾਂ ਦੇ ਆਫਿਸਰ ਹਿੰਦੂਤਵੀ ਜਥੇਬੰਦੀਆਂ, ਦਹਿਸ਼ਤਗਰਦ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਜਦੋਂ ਕਰਨਲ ਪ੍ਰੋਤ ਜਿਹੜਾ ਸਰਵਿੰਗ ਕਰਨਲ ਸੀ ਇੰਡੀਅਨ ਇੰਟੈਲੀਜੈਂਸ ਦਾ ਸਾਹਮਣੇ ਆਇਆ ਤਾਂ ਫਿਰ ਇਹ ਆਇਆ ਸਾਹਮਣੇ ਕਿ ਭਾਈ ਇਹ ਤਾਂ ਕਿਸ ਕਿਸਮ ਅਭਿਨਵ ਭਾਰਤੀ ਦੇ ਨਾਂ ਥੱਲੇ ਔਰ ਦੂਸਰੀਆਂ ਜਿਹੜੀਆਂ ਨੇ ਇਹਨਾਂ ਨੇ ਇਹ ਤਾਂ ਪੂਰੀ ਦਹਿਸ਼ਤਗਰਦੀ ਕਰ ਰਹੀਆਂ ਨੇ। ਔਰ ਇਸ ਦੇ ਉੱਤੇ ਜਿਹੜੀ ਫਿਰ ਇੱਕ ਖਾਸ ਤੌਰ 'ਤੇ ਕਿਤਾਬ ਵੀ ਸਾਬਕਾ ਮਹਾਰਾਸ਼ਟਰ ਦੇ IG ਨੇ ਲਿਖੀ ਕਿ ਵੀ ਇਹ ਕੀ ਚੱਲ ਰਿਹਾ ਔਰ ਕਿਵੇਂ ਜਿਹੜੇ ਸੋ ਕਾਲਡ ਦਹਿਸ਼ਤਗਰਦ ਆਪਰੇਸ਼ਨ ਵੀ ਨੇ ਵਿਦਿਨ ਇੰਡੀਆ, ਉਹਨਾਂ ਨੂੰ ਖੁਦ ਹੀ ਇੰਡੀਅਨ ਇੰਟੈਲੀਜੈਂਸ ਵਾਲਿਆਂ ਨੇ ਜਿਹੜੇ ਉਹਨਾਂ ਦੇ ਕਾਡਰ ਦੇ ਥੱਲੇ
ਖੜੇ ਕੀਤੇ ਹੋਏ ਨੇ ਉਸ ਨੂੰ ਇਨਕਰੇਜ ਕਰ ਰਹੇ ਨੇ। ਜੀ। ਸੋ ਇਸ ਸਾਰੇ ਦੇ ਚੱਲਦੇ ਆ ਜਦੋਂ ਅਜੀਤ ਡੋਵਲ ਕਰਤਿਆਂ ਧਰਤਿਆਂ 'ਚ ਆਉਂਦਾ ਹੈ, ਪਹਿਲਾਂ ਇਸ ਦੀ ਸ਼ਕਲ ਨਜ਼ਰ ਆਉਂਦੀ ਹੈ ਵਾਜਪਾਈ ਦੇ ਵੇਲੇ ਜਦੋਂ ਕੰਧਾਰ ਹਾਈਜੈਕਿੰਗ ਹੁੰਦੀ ਹੈ, ਉਦੋਂ ਇੰਟੈਲੀਜੈਂਸ ਬਿਊਰੋ ਦਾ ਹੈੱਡ ਹੈ। ਫਿਰ ਉਸ ਦਾ ਕਿਵੇਂ ਗੁੱਡਾ ਬੰਨਿਆ ਜਾਂਦਾ ਹੈ, ਉਸ ਨੂੰ ਪਾਕਿਸਤਾਨ ਦੇ ਵਿੱਚ 8-9 ਸਾਲ ਰਿਹਾ ਹੈ। ਫਿਰ 1988 'ਚ ਆਪਰੇਸ਼ਨ ਬਲੈਕ ਥੰਡਰ 2 ਦਾ ਮਾਸਟਰਮਾਈਂਡ ਉਹਨੂੰ ਪ੍ਰੂਵ ਕੀਤਾ ਜਾਂਦਾ ਹੈ। ਫਿਰ ਇਸ ਲੈਵਲ ਤੱਕ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਅਜੀਤ ਡੋਭਲ ਦੀ, ਜੀ, ਇਸ ਵੇਲੇ ਜਦੋਂ ਅਸੀਂ ਤਿਕੜੀ ਦੇ ਰਾਜ ਦੀ ਗੱਲ ਕਰ ਰਹੇ ਹਾਂ ਇੰਡੀਆ 'ਚ, ਤੇ ਉਹ ਮੋਦੀ, ਅਮਿਤ ਸ਼ਾਹ ਔਰ ਡੋਭਲ ਹੈ। ਉਹ ਮਿਨਿਸਟਰ ਸਟੇਟਸ ਵੀ ਹੈ ਉਹਦੇ ਕੋਲ, ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਹੈ। ਔਰ ਇਸ ਵੇਲੇ ਇੰਡੀਅਨ ਗਵਰਨਮੈਂਟ ਦੇ ਲੈਵਲ ਦੇ ਉੱਤੇ ਜੋ ਫੋਰਨ ਪਾਲਿਸੀ ਹੈ ਉਸ ਨੂੰ ਵੀ ਉਹੀ ਤੈਅ ਕਰਦਾ ਹੈ, ਕਿਉਂਕਿ ਜਿਸ ਲੈਵਲ ਦੇ ਉੱਤੇ ਉਹਦੀ ਟਰੈਵਲ ਔਰ ਉਹ ਸਾਰੀਆਂ ਮੀਟਿੰਗਸ ਹੁੰਦੀਆਂ ਨੇ। ਔਰ ਹੁਣ ਜਦੋਂ ਇਸੇ ਤਰ੍ਹਾਂ ਇਸੇ ਹੀ ਅਜੀਤ ਡੋਭਲ ਦੀ ਕਮਾਂਡ ਥੱਲੇ ਜਿਹੜਾ NIA ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨਾਂ ਦੀ ਜਿਹੜੀ ਹੈ ਬਾਡੀ ਜਦੋਂ ਹੋਂਦ ਦੇ ਵਿੱਚ ਲਿਆਂਦੀ ਗਈ, ਤਾਂ ਜ਼ਾਹਰ ਹੈ ਐਨ ਦਾ ਮਤਲਬ ਹੀ ਨੈਸ਼ਨਲ ਹੈ ਕਿ ਵੀ ਵਿਦ ਇਨ ਇੰਡੀਆ। ਔਰ ਇਹ ਮਕਸਦ ਸੀ ਕਿ ਵੀ ਜਦੋਂ ਇਹਨਾਂ ਨੇ ਸਟੇਟਾਂ 'ਚ, ਜੇ ਹੁਣ ਪੰਜਾਬ ਦੇ ਵਿੱਚ ਇੰਟਰਵੀਨ ਕਰਨਾ ਹੈ, ਪੰਜਾਬ ਸਿੱਖ ਮੈਜੋਰਟੀ ਸਟੇਟ ਹੈ, ਸਰਕਾਰ ਕਿਸੇ ਦੀ ਵੀ ਹੋਏ, ਲਾਅ ਐਂਡ ਆਰਡਰ ਸਟੇਟ ਦੇ ਕੋਲ ਹੈ। ਜੰਮੂ ਕਸ਼ਮੀਰ 'ਚ ਤੁਸੀਂ ਇੰਟਰਵੀਨ ਨਹੀਂ ਕਰ ਸਕਦੇ, ਲਾਅ ਐਂਡ ਆਰਡਰ ਜੰਮੂ ਕਸ਼ਮੀਰ ਦੇ ਉਹਨਾਂ ਕੋਲ ਹੈ। ਇਸੇ ਤਰ੍ਹਾਂ ਨਾਗਾਲੈਂਡ ਜਾਂ ਦੂਸਰੇ ਹਵਾਲਿਆਂ ਨਾਲ ਸੀ। ਸੋ NIA ਇਸ ਲਈ ਸਥਾਪਿਤ ਕੀਤੀ ਗਈ, ਉਹਨਾਂ ਨੇ ਕਿਹਾ ਜੀ ਆਹ ਦਹਿਸ਼ਤਗਰਦੀ, ਡਰੱਗ ਰਿਲੇਟਡ ਇਹ ਜਿਹੜੇ ਜੁਰਮ ਨੇ ਇਹ ਸਟੇਟ ਕੈਡਰ 'ਚ ਨਹੀਂ ਆਉਂਦੇ, ਇਹ ਨੈਸ਼ਨਲ 'ਚ ਆਉਂਦੇ ਨੇ। ਇਸ ਲਈ ਇਹਨਾਂ ਮਾਮਲੇ 'ਚ ਅਦਰਵਾਈਜ਼ ਹੁੰਦਾ ਇਹ ਸੀ ਜੇ ਸਟੇਟ 'ਚ ਕੋਈ ਐਸਾ ਕ੍ਰਾਈਮ ਹੋਇਆ ਤੇ ਆਮ ਜਿਹੜਾ ਉਸ ਦਾ ਸ਼ਿਕਾਰ ਹੈ ਉਹਨੂੰ ਲੱਗਦਾ ਸੀ ਕਿ ਵੀ ਸ਼ਾਇਦ ਉਹਦੇ ਨਾਲ ਜਸਟਿਸ ਨਾ ਹੋਏ, ਤੇ ਉਹ ਮੰਗ ਕਰਦਾ ਸੀ ਜੀ ਜਾਂਚ CBI ਤੋਂ ਕਰਵਾਈ ਜਾਏ। ਹੁਣ CBI ਕ੍ਰਿਮੀਨਲ ਬਿਊਰੋ ਆਫ ਇਨਵੈਸਟੀਗੇਸ਼ਨ ਐਗਜ਼ਿਸਟ ਕਰਦਾ ਸੀ, ਲੇਕਿਨ ਇਹ NIA ਲਿਆ ਕੇ CBI ਦੇ ਉੱਤੇ ਇਸ ਲਈ ਬਿਠਾਈ ਗਈ ਕਿ CBI ਉਦੋਂ ਹੀ ਇਨਵੈਸਟੀਗੇਟ ਕਰਦੀ ਸੀ ਜਦੋਂ ਸਟੇਟ ਰਿਕੁਐਸਟ ਕਰੇ। ਔਰ ਸਾਲ ਦੇ ਵਿੱਚ 1-2 ਕੇਸ ਹੀ ਐਸੇ ਹੁੰਦੇ ਸੀ ਜਿਹੜੇ CBI ਦੇ ਤੱਕ ਪਹੁੰਚਦੇ ਸੀ। ਬਾਕੀ ਸਟੇਟ ਦੀਆਂ ਆਪਣੀਆਂ ਏਜੰਸੀਆਂ, ਸਟੇਟ ਦੀ ਆਪਣੀ ਇੰਟੈਲੀਜੈਂਸ ਹੈ, ਆਪਣੀ CID ਔਰ ਦੂਸਰੇ ਨੈਟਵਰਕ ਨੇ। ਪਰ ਜਿਵੇਂ ਫਿਰ NIA ਨੂੰ CBI, ਕਿਉਂਕਿ NIA ਸਿੱਧੇ ਤੌਰ ਤੇ ਇੰਟਰਵੀਨ ਕਰ ਸਕਦਾ ਸੀ ਕਿ ਜੀ ਇਹ ਮਾਮਲਾ ਤਾਂ ਦਹਿਸ਼ਤਗਰਦੀ ਦਾ, ਇਹ ਮਾਮਲਾ ਤਾਂ ਡਰੱਗ ਟ੍ਰੈਫਿਕਿੰਗ ਹੈ, ਔਰ ਇਹ ਸਾਰਾ ਉਹਦੇ ਥੱਲੇ ਅਸੀਂ ਦੇਖਦੇ ਹਾਂ ਕਿ NIA ਕਿੰਨੀ ਪਾਵਰਫੁਲ ਹੋ ਗਈ ਕਿ ਅੱਜ ਪੰਜਾਬ ਦੇ ਅਸੀਂ 22-23 ਜ਼ਿਲ੍ਹਿਆਂ ਦੀ ਗੱਲ ਕਰੀਏ ਤੇ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ NIA ਦਾ ਹੈੱਡਕੁਆਰਟਰ ਜਿਹੜਾ ਦਫ਼ਤਰ ਹੈ, ਸਟੇਟ ਆਫ ਦਾ ਆਰਟ, ਟਾਰਚਰ ਸੈੱਲ ਵੀ ਬਣਾਏ ਹੋਏ ਨੇ, ਉਹਨਾਂ ਦੇ ਅਫਸਰ ਵੀ ਬਿਠਾਏ ਹੋਏ ਨੇ। ਔਰ 18 ਮਾਰਚ ਤੋਂ ਬਾਅਦ ਜਦੋਂ ਕਿ 6 ਜ਼ਿਲ੍ਹਿਆਂ ਦੀ ਪੁਲਿਸ ਔਰ ਸੈਂਟਰਲ ਕੰਪਨੀਆਂ NIA ਦੀ ਕਮਾਂਡ ਥੱਲੇ ਇਨਵੋਲਵ ਹੁੰਦੀਆਂ ਨੇ, ਅਸੀਂ ਦੇਖਦੇ ਹਾਂ ਵੀ ਫਿਰ ਇਹਨਾਂ ਦੇ ਦਾਇਰਾ ਕਰ 'ਚ 8 ਸੂਬਿਆਂ ਦੇ ਵਿੱਚ ਰੇਡ ਹੁੰਦੇ ਨੇ ਸਿੱਖਾਂ ਦੇ ਘਰਾਂ ਦੇ ਉੱਤੇ। ਔਰ ਇਸ ਸਾਰੇ ਦੇ ਚੱਲਦੇ ਆ ਇਹ ਕਦੇ ਜਿਹੜਾ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ NIA ਜਿਸ ਦਾ ਦਾਇਰਾ ਨੈਸ਼ਨਲ ਆਪਣੇ ਆਪ 'ਚ ਹੀ ਕਰਦਾ, ਇਹਨਾਂ ਨੇ ਬੜੀ ਚਲਾਕੀ ਨਾਲ 2019 ਦੇ ਵਿੱਚ ਅਮੈਂਡ ਕਰਕੇ NIA ਐਕਟ ਨੂੰ ਉਹਨਾਂ ਨੇ ਇਹ ਕਿਹਾ ਕਿ ਭਾਈ empowering the agency to investigate terror activities against Indians and Indian interest apart from cyber crimes and human trafficking। 2019 ਚ ਉਹਨਾਂ ਨੇ ਕਿਹਾ ਜੀ ਇਕੱਲਾ ਇਹ ਜਿਹੜੀ NIA ਹੈ ਵਿਦ ਇਨ ਇੰਡੀਆ ਹੀ ਨਹੀਂ ਪ੍ਰੋਬ ਕਰੇਗੀ, ਇਹ ਇੰਟਰਨੈਸ਼ਨਲੀ ਵੀ ਇਹਦੇ ਕੋਲ ਅਥਾਰਟੀ ਹੈ ਕਿ ਵੀ ਜਿੱਥੇ ਕੋਈ ਦਹਿਸ਼ਤਗਰਦੀ ਹੋਈ, ਇੰਡੀਅਨ ਇੰਟਰਸਟ ਨੇ ਜਾਂ ਦੂਜੇ ਨੇ, ਇਹ ਹੋ ਜਾਏ। ਉਦੋਂ ਕਿਸੇ ਨੇ ਬਹੁਤਾ ਨੋਟਿਸ ਵੀ ਨਹੀਂ ਕੀਤਾ ਹੋਣਾ। ਹੁਣ ਇੰਟਰਨੈਸ਼ਨਲ ਲਾਅ ਦੇ ਥੱਲੇ ਜਾਂ UN ਚਾਰਟਰ ਦੇ ਥੱਲੇ ਕਿਹੜਾ ਕਲੌਜ਼ ਹੈ ਜਿਹੜਾ ਕਿਸੇ ਮੁਲਕ ਨੂੰ ਇਹ ਹੱਕ ਦਿੰਦਾ ਹੈ ਕਿ ਉਹਦੀ ਇੰਟੈਲੀਜੈਂਸ ਏਜੰਸੀ ਕਿਸੇ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਉੱਥੋਂ ਦੇ ਸ਼ਹਿਰੀਆਂ ਦੇ ਖਿਲਾਫ ਜਿਹੜੀ ਹੈ ਕੋਈ ਇਨਵੈਸਟੀਗੇਸ਼ਨ ਕਰੇ। ਹਾਲਾਂਕਿ ਇਸ ਦੇ ਉਲਟ ਜਿਹੜੇ ਇਹਨਾਂ ਦੇ ਇਕਨੋਮਿਕਲ ਅਫੈਂਡਰ ਨੇ ਉਹ ਵਿਜੇ ਮਲਾਇਆ ਹੈ ਕਿ ਲਲਿਤ ਕੀ ਹੈ, ਉਹ ਮੋਦੀ ਹੈ, ਤੇ ਕਿੰਨੇ ਨੇ ਜਿਹੜੇ ਦੌੜੇ ਹੋਏ ਨੇ, ਤੁਹਾਨੂੰ ਉਹਨਾਂ ਦਾ ਕਿਸੇ ਦਾ ਸੁਰਾਗ ਨਹੀਂ ਮਿਲਦਾ, ਕਿੰਨੇ 100 ਮਿਲੀਅਨ ਲੈ ਕੇ ਦੌੜੇ ਹੋਏ ਨੇ। ਲੇਕਿਨ ਹੁਣ ਇਹਨਾਂ ਨੇ, ਕਿਉਂਕਿ ਅਸੀਂ ਜਦੋਂ ਇਹ ਦੇਖਦੇ ਹਾਂ ਵੀ ਇਹਨਾਂ ਨੇ ਡਾਇਸਪੋਰਾ ਸਿੱਖਾਂ ਨੂੰ ਵੀ ਹੱਥ ਪਾਇਆ ਹੋਇਆ, ਪਹਿਲਾਂ ਤਾਂ ਐਕਸਟ੍ਰਾਡੀਸ਼ਨ ਟਰੀਟੀਆਂ ਕੀਤੀਆਂ ਲਗਾਤਾਰਤਾ ਨਾਲ ਜਿਵੇਂ ਲਿਜਾ ਰਹੇ ਨੇ। ਹੁਣ ਸਾਹਮਣੇ ਆਇਆ ਕਿ ਜੀ ਫਿਲੀਪੀਨ ਮਨੀਲਾ ਤੋਂ 3 ਜਿਹੜੇ ਸਿੱਖ ਨੌਜਵਾਨ ਉਹ ਭਾਰਤ ਦੇ ਹਵਾਲੇ ਕੀਤੇ ਗਏ ਜੀ। ਇਹ ਭਿੰਡਰਾਂਵਾਲੇ ਟਾਈਗਰ ਫੋਰਸ ਜਿਹੜੀਆਂ ਐਗਜ਼ਿਸਟ ਨਹੀਂ ਕਰਦੀਆਂ ਜਦੋਂ ਉਹਦੇ ਮੈਂਬਰ ਸੀ ਔਰ ਦਹਿਸ਼ਤਗਰਦੀ ਕਰਨਾ। ਸੋ ਇੱਕ ਪਾਸੇ ਤਾਂ ਉਹਨਾਂ ਨੇ ਥਾਈਲੈਂਡ ਜਾਂ ਇੰਡੋਨੇਸ਼ੀਆ ਜਾਂ ਮਲੇਸ਼ੀਆ ਇਹਨਾਂ ਮੁਲਕਾਂ 'ਚ ਆਪਣਾ ਡਾਇਰੈਕਟ ਨੈਟਵਰਕ ਦੇ ਥੱਲੇ
ਉਹਨਾਂ ਹਕੂਮਤਾਂ ਨੂੰ ਗੁੰਮਰਾਹ ਕਰਕੇ ਸਿੱਖ ਨੌਜਵਾਨਾਂ ਦੀ ਫੜੋ-ਫੜੀ ਜਾਂ ਹਰਾਸਮੈਂਟ ਹੈ। ਬਾਹਰਲੇ ਮੁਲਕਾਂ 'ਚ ਕੈਨੇਡਾ ਅਮਰੀਕਾ 'ਚ ਗੈਂਗਸਟਰਾਂ ਦੇ ਹਵਾਲੇ ਨਾਲ ਇਹਨਾਂ ਨੇ ਰੌਲਾ, ਕਿਉਂਕਿ ਇੱਥੇ ਐਕਸਟ੍ਰੈਡੀਸ਼ਨ ਅਦਰਵਾਈਜ਼ ਹੁੰਦੀ ਨਹੀਂ ਹੈ, ਔਰ ਜੇ ਹੁੰਦੀ ਹੈ ਚੈਲੰਜ ਹੁੰਦੀ ਹੈ, ਔਰ ਉਹਦੇ ਥੱਲੇ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਉਸ ਕਿਸਮ ਦੀਆਂ ਕਹਾਣੀਆਂ ਪਰ ਜਿਹੜੀ ਖਬਰ ਕਰਕੇ ਅਸੀਂ ਇਸ ਨੂੰ ਖਾਸ ਤੌਰ ਤੇ ਇੱਕ ਚੈਲੰਜ ਦੇ ਤੌਰ ਤੇ ਦੇਖਦੇ ਹਾਂ। ਸਰਟਨਲੀ ਯੂਕੇ ਦੇ ਵਿੱਚ ਜਿਹੜੇ ਸਾਡੇ ਜਾਗਰੂਕ ਵੀਰ ਭੈਣਾਂ ਨੇ ਉਹਨਾਂ ਨੂੰ ਵੀ ਇਸ ਦੀ ਨੁਆਂਸ ਦੀ ਜ਼ਰੂਰ ਸਮਝ ਆ ਗਈ ਹੋਏਗੀ। ਖਬਰ ਹੈ NIA team in London to probe attack on Indian High Commission by Khalistan supporters. This is going to be the first time that agency sleuths would be conducting a probe on British soil. ਔਰ ਇਹ ਖਬਰ ਦਾ ਜਿਹੜਾ ਤੱਥ ਸਾਰ ਇਹ ਹੈ ਕਿ 5 ਮੈਂਬਰਾਂ ਦੀ NIA ਟੀਮ ਲੰਡਨ ਲਈ ਰਵਾਨਾ ਹੋ ਗਈ ਹੈ, ਜਿਹੜੀ ਉੱਥੇ ਪ੍ਰੋਬ ਕਰੇਗੀ ਜਿਹਨੂੰ ਇੰਡੀਅਨ ਹਾਈ ਕਮਿਸ਼ਨ ਤੇ ਅਟੈਕ, ਕੋਈ ਅਟੈਕ ਨਹੀਂ ਸੀ, ਪੀਸਫੁਲ ਪ੍ਰੋਟੈਸਟ, ਇੱਕ ਪ੍ਰੋਟੈਸਟਰ ਨੇ ਜਾ ਕੇ ਤਿਰੰਗਾ ਜਿਹੜਾ ਉਹਨਾਂ ਦਾ ਲਾ ਲਿਆ ਔਰ ਉਸ ਦੀ ਥਾਂ ਤੇ ਆਪਣਾ ਝੰਡਾ, ਜਿਹੜਾ ਪ੍ਰੋਟੈਸਟ ਦੇ ਵਿੱਚ ਕਿਤੇ ਵੀ ਹੁੰਦਾ। ਹੁਣ ਜੇ ਤਾਂ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਹੁੰਦਾ, ਕੋਈ ਵਾਇਲੈਂਸ ਕੀਤੀ ਹੁੰਦੀ, ਕੋਈ ਅੱਗ ਲਾਈ ਹੁੰਦੀ, ਕੋਈ ਵੱਟੇ ਮਾਰੇ ਹੁੰਦੇ, ਤੇ ਇਹ ਅੰਡਰ ਦਾ ਬ੍ਰਿਟਿਸ਼ ਲਾਅ ਵਾਇਲੇਸ਼ਨ ਹੈ, ਉਹਨਾਂ ਨੇ ਚਾਰਜ ਕਰ ਲੈਣਾ ਸੀ। ਲੇਕਿਨ ਜਿਸ ਕਿਸਮ ਦਾ ਕੰਮ ਹੁਣੇ ਰਿਸ਼ੀ ਸੋਨਕ ਨੇ ਫੜਿਆ ਹੋਇਆ ਹੈ, ਜਿਸ ਕਿਸਮ ਦਾ ਉਸ ਦੀ ਪ੍ਰੀਤੀ ਪਟੇਲ ਜਿਹਨੇ ਇੱਥੇ US ਥਿੰਕ ਟੈਂਕ 'ਚ ਵੀ ਆ ਕੇ ਸਿੱਖਾਂ ਦੇ ਖਿਲਾਫ ਬਕਵਾਸਬਾਜ਼ੀ ਕੀਤੀ, ਔਰ ਜਿਸ ਅੰਦਾਜ਼ ਦੇ ਵਿੱਚ ਅਸੀਂ ਪਿਛਲੇ ਦਿਨਾਂ 'ਚ ਦੇਖ ਰਹੇ ਹਾਂ ਕਿ ਇਹਨਾਂ ਦੀ ਬਲੂਮਬਰਗ ਰਿਪੋਰਟ ਦੇ ਥੱਲੇ ਬਲੂਮ ਰਿਪੋਰਟ ਵੀ ਜਿਹੜੀ ਹੈ ਉਹ ਸਿੱਖਾਂ ਨੂੰ ਕਾਸਟੀਗੇਟ ਕਰਦੀ ਹੈ। ਸੋ ਇਸ ਪ੍ਰੈਸ਼ਰ ਨੂੰ ਅੱਗੇ ਤੋਰਦੇ ਆ, ਪਹਿਲੀ ਗੱਲ ਤਾਂ ਇਹੀ ਇਲੀਗਲ ਹੈ ਕਿ ਕਿਸੇ ਮੁਲਕ ਦੇ ਇੰਟੈਲੀਜੈਂਸ ਦੇ ਬੰਦਿਆਂ ਨੂੰ ਬ੍ਰਿਟਿਸ਼ ਵੀਜ਼ਾ ਕਿੱਦਾਂ ਦਿੱਤਾ ਗਿਆ ਕਿ ਉਹ ਬ੍ਰਿਟਨ 'ਚ ਆ ਕੇ ਬ੍ਰਿਟਿਸ਼ ਦੇ ਜਿਹੜੇ ਸਿਟੀਜ਼ਨ ਨੇ, ਉਹ ਸਿੱਖ ਹੋਣ, ਮੁਸਲਮਾਨ ਹੋਣ, ਹਿੰਦੂ ਹੋਣ, ਕੋਈ ਵੀ ਹੋਵੇ, ਉਹਨਾਂ ਦੇ ਮਾਮਲਿਆਂ 'ਚੋਂ ਕਿਵੇਂ ਦਖਲਅੰਦਾਜ਼ੀ ਕਰ ਸਕਦਾ। ਫਿਰ ਉਸ 'ਚ ਜਿਹਦੇ 'ਚ ਕੋਈ ਮਰਡਰ ਨਹੀਂ ਹੋਇਆ, ਹਾਂ ਇਹ ਤਾਂ ਹੁੰਦਾ ਹੈ ਕਿ ਵੀ ਜੇ ਕੋਈ ਕਿਤੇ ਕੋਈ ਹਾਈਜੈਕਿੰਗ ਹੋਈ ਹੈ ਜਾਂ ਕੋਈ ਹੈ, ਉਹਨਾਂ ਤੋਂ ਐਵੀਡੈਂਸ ਇੰਡੀਆ ਉਹਨਾਂ ਦੇ ਖਿਲਾਫ ਦਿੰਦਾ ਹੈ, ਤੁਸੀਂ ਉਹਨਾਂ ਦੀ ਐਕਸਟ੍ਰੈਡੀਸ਼ਨ ਜਿਹੜੀ ਹੈ ਉਸ ਨੂੰ ਐਕਸਪੀਡਾਈਟ ਕਰ ਦਿਓ। ਪਰ ਇਹ ਜਿਹੜਾ ਤਰੀਕਾ ਹੈ ਇਸ ਦੇ ਥੱਲੇ ਇਹ ਡਾਇਰੈਕਟ, ਇਹ ਇਕੱਲੀ ਗੱਲ ਬ੍ਰਿਟਨ ਤੱਕ ਨਹੀਂ ਰੁਕੇਗੀ, ਇਹ ਅਮਰੀਕਾ ਕੈਨੇਡਾ ਦੇ ਹਵਾਲੇ ਨਾਲ ਵੀ ਉਹਨਾਂ ਦੀਆਂ ਟੀਮਾਂ ਇੱਥੇ ਆਉਣਗੀਆਂ, ਇਹਨਾਂ ਨੂੰ ਇਨਫਲੂਐਂਸ ਕਰਨਗੀਆਂ, ਔਰ ਝੂਠ ਦੇ ਤਾਂ ਬਾਦਸ਼ਾਹ ਨੇ, ਜਿਸ ਕਿਸਮ ਦੀ ਮਰਜ਼ੀ ਉਹ ਐਵੀਡੈਂਸ। ਹੁਣ ਜੇ ਇੱਕ ਪੀਸਫੁਲ ਪ੍ਰੋਟੈਸਟ ਝੰਡਾ ਲਾਉਣਾ ਜਿਹੜਾ ਹੈ ਉਹ ਅਟੈਕ ਔਨ ਇੰਡੀਅਨ ਹਾਈ ਕਮਿਸ਼ਨ ਹੈ, ਔਰ ਉਹਦੇ ਲਈ ਇੰਡੀਆ ਦੀ ਟੀਮ ਆ ਕੇ ਬ੍ਰਿਟਨ ਦੇ ਅਧਿਕਾਰੀਆਂ ਨੂੰ, ਨਹੀਂ ਤਾਂ ਇੱਕ ਜ਼ਮਾਨਾ ਹੁੰਦਾ ਸੀ ਜਿਹੜੀ ਵੀ ਇਹਨਾਂ ਦੀ ਸਕਾਟਲੈਂਡ ਯਾਰਡ ਹੈ ਵਿਚ ਇਜ਼ ਨੋਨ ਕਿ ਕੋਈ ਵੀ ਹੋਏ ਉਹਦੇ 'ਚ ਕਿ ਉਹਦੀ ਇਨਕੁਆਇਰੀ ਕਰਵਾਓ ਜੀ। ਜਿਵੇਂ ਜਦੋਂ ਬੇਨਜ਼ੀਰ ਭੁੱਟੋ ਦਾ ਮਰਡਰ ਹੋਇਆ ਤੇ ਸਕਾਟਲੈਂਡ ਯਾਰਡ ਦੀ ਵੀ ਸੀ ਉਹਦੇ 'ਚ ਕਿ ਜੀ ਉਹਦੇ ਤੋਂ ਇਨਵੈਸਟੀਗੇਟ ਕਰਾਓ। ਹੁਣ ਬ੍ਰਿਟਨ 'ਚ ਆ ਕੇ ਇਹਨਾਂ ਦੇ ਕਰਪਟ ਉਸ ਅਜੀਤ ਡੋਵਲ ਦੇ ਔਰ ਦਿਨਕਰ ਗੁਪਤੇ ਦੇ ਜਿਹੜੇ ਪਿਆਦੇ ਨੇ, ਉਹ ਆ ਕੇ ਇਹਨਾਂ ਨੂੰ ਦੱਸਣਗੇ ਕਿ ਬਈ ਕੀ ਕਰਨਾ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਸਿੱਧੀ ਇੰਟਰਫੇਰੈਂਸ ਹੈ, ਔਰ ਇਸ ਦੇ ਉੱਤੇ ਬ੍ਰਿਟਾਨੀਆ ਦੇ ਸਿੱਖਾਂ ਨੂੰ ਫੌਰਨ ਇਸ ਦੇ ਉੱਤੇ ਸਟਰੋਂਗ ਕਾਰਵਾਈ ਕਰਨੀ ਚਾਹੀਦੀ ਹੈ, ਕਾਨੂੰਨ ਦੇ ਦਾਇਰੇ 'ਚ ਵੀ ਇਹਨਾਂ ਨੂੰ ਚੈਲੰਜ ਕਰਨਾ ਚਾਹੀਦਾ ਹੈ, ਔਰ ਬਾਈ ਵਟ ਐਵਰ ਮੀਨਸ ਇਹ ਜਿਹੜਾ ਇਹਨਾਂ ਦਾ ਰੁਝਾਨ ਹੈ ਇਸ ਨੂੰ ਪਛਾੜਨਾ ਚਾਹੀਦਾ ਹੈ। ਅਦਰਵਾਈਜ਼ ਬ੍ਰਿਟਨ ਦੇ ਵਿੱਚ ਇਸ ਕਿਸਮ ਦਾ ਹੀ ਡਰ ਔਰ ਖੌਫ ਇਹ ਪੈਦਾ ਕਰ ਦੇਣਗੇ ਸਿੱਖਾਂ ਦੇ ਵਿੱਚ, ਕਸ਼ਮੀਰੀਆਂ ਦੇ ਵਿੱਚ, ਮੁਸਲਮਾਨਾਂ ਦੇ ਵਿੱਚ, ਜੋ ਮਾਹੌਲ ਇਹਨਾਂ ਨੇ ਪੰਜਾਬ ਦੇ ਵਿੱਚ ਪੈਦਾ ਕੀਤਾ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।